ਦਿੱਲੀ ਦੀ ਰਾਜਨੀਤੀ ਤੋਂ। ਮਨੀਸ਼ ਸਿਸੋਦੀਆ ਜਸੂਸੀ ਦਾ ਕੇਸ, ਜਸੂਸੀ ਜਿਹੜਾ ਪੈਗਸਸ ਦੇ ਜਦੋਂ ਮਾਮਲਾ ਆਇਆ ਸੀ ਤਾਂ ਉਦੋਂ ਪਤਾ ਲੱਗਿਆ ਸੀਗਾ ਕਿ ਜਸੂਸੀ ਵੀ ਕਈਆਂ ਦੀ ਹੋ ਰਹੀ ਹੈ, ਪਰ ਹੁਣ ਮਨੀਸ਼ ਸਿਸੋਦੀਆ ਵੀ ਇਸ ਮਾਮਲੇ ਦੇ ਵਿੱਚ ਅੜਿੱਕ ਕੇ ਆ ਸਕਦੇ ਨੇ, ਕਿਉਂਕਿ ਜਸੂਸੀ ਕਰਨ ਦਾ ਕੇਸ ਵੀ ਮਨੀਸ਼ ਸਿਸੋਦੀਆ ਦੇ ਉੱਤੇ ਦਰਜ ਹੋਇਆ। ਬਿਲਕੁਲ ਪ੍ਰਵੀਨ ਜੀ, ਤੁਸੀਂ ਪੈਗਾਸਸ ਦੀ ਗੱਲ ਕੀਤੀ ਹੈ, ਉਸ ਨੂੰ ਲੈ ਕੇ ਕੇਂਦਰ ਸਰਕਾਰ ਵੀ ਸਾਡੀ ਕਰ ਗਈ ਸੀ ਕਿ ਹਾਂ ਉਹਨਾਂ ਨੇ ਵੀ ਇਹ ਖਰੀਦੇ ਹੋਏ ਨੇ ਜੀ, ਜਾਂ ਉਹਨਾਂ ਦੇ ਵਿਭਾਗਾਂ ਵੱਲੋਂ ਖਰੀਦੇ ਗਏ ਨੇ ਜੀ। ਲੀਡਰਾਂ ਦੀ, ਜੱਜਾਂ ਦੀ, ਕਲਾਕਾਰਾਂ ਦੀ, ਕੁਝ ਨਾਮੀ ਹਸਤੀਆਂ ਦੀ ਕਹਿੰਦੇ ਜਸੂਸੀ ਕਰਾਈ ਜਾਂਦੀ ਹੈ। ਸੋ ਪੈਗਾਸਸ ਵਰਗਾ ਤਾਂ ਉਹ ਜਸੂਸੀ ਐਪ ਇਹੋ ਜਿਹਾ ਐਪ ਹੈ ਕਿ ਤੁਹਾਡਾ ਫੋਨ ਬੰਦ ਪਿਆ ਤਾਂ ਵੀ ਉਹ ਤੁਹਾਡੀ ਗੱਲ ਸੁਣ ਸਕਦਾ ਹੈ। ਉਹ ਤਾਂ ਇਹੋ ਜਿਹਾ ਕਿ ਤੁਹਾਡੀ ਗੈਲਰੀ ਦੇ ਵਿੱਚ ਕੋਈ ਫੋਟੋ ਪਈ ਹੈ, ਕੋਈ ਵੀਡੀਓ ਪਈ ਹੈ, ਉਹ ਵੀ ਉਹ ਦੇਖ ਸਕਦਾ ਹੈ, ਤੁਹਾਡੀ ਮੇਲ ਉਹ ਚੈੱਕ ਕਰ ਸਕਦਾ ਹੈ। ਸੋ ਇਸ ਲਈ ਉਹ ਤਾਂ ਬਹੁਤ ਇੱਕ ਵੱਡਾ ਮਤਲਬ ਕਿ ਇੱਕ ਫਿਕਰਮੰਦੀ ਵਾਲਾ ਪਹਿਲੂ ਸੀ। ਪਰ ਜਿਹੜੀ ਸਰਕਾਰ ਤੇ ਸਵਾਲ ਉੱਠ ਰਹੇ ਸੀ, ਉਹ ਸਰਕਾਰ ਦੀ ਏਜੰਸੀ ਨੇ ਦਿੱਲੀ ਦੇ ਉਪ ਮੁੱਖ ਮੰਤਰੀ ਦੇ ਉੱਤੇ ਹੁਣ ਜਸੂਸੀ ਦਾ ਕੇਸ ਦਰਜ ਕਰ ਲਿਆ। ਠੀਕ ਹੈ। ਸੀਬੀਆਈ ਨੇ ਪਹਿਲਾਂ ਮਨੀਸ਼ ਸਿਸੋਦੀਆ ਨੂੰ ਗ੍ਰਿਫਤਾਰ ਕੀਤਾ, ਪੁੱਛਗਿੱਛ ਕੀਤੀ, ਫਿਰ ਗ੍ਰਿਫਤਾਰ ਕੀਤਾ, ਕਹਿੰਦੇ ਜੀ ਸ਼ਰਾਬ ਨੀਤੀ ਦੇ ਘਪਲੇ ਦੇ ਹਵਾਲੇ ਨਾਲ। ਫਿਰ ਉਸ ਤੋਂ ਬਾਅਦ ਜੀ ਈਡੀ ਚਲੀ ਗਈ ਕਿ ਅਸੀਂ ਪੁੱਛਗਿੱਛ ਕਰਨੀ ਆ, ਤੇ ਈਡੀ ਨੇ ਵੀ ਜੀ ਇੱਕ ਮਾਮਲਾ ਨਵਾਂ ਦਰਜ ਕਰ ਲਿਆ। ਈਡੀ ਨੇ ਆਪਣੀ ਗ੍ਰਿਫਤਾਰੀ ਵੀ ਦਿਖਾਈ, ਹੈ ਨਾ। ਹੁਣ ਇਹ ਤੋਂ ਬਾਅਦ ਪਤਾ ਲੱਗ ਰਿਹਾ ਕਿ ਸੀਬੀਆਈ ਵੱਲੋਂ ਇੱਕ ਨਵਾਂ ਕੇਸ ਦਰਜ ਕੀਤਾ ਗਿਆ ਕਿ ਮਨੀਸ਼ ਸਿਸੋਦੀਆ ਦੀ ਅਗਵਾਈ ਹੇਠ ਜਸੂਸੀ ਹੁੰਦੀ ਸੀ, ਔਰ ਜਸੂਸੀ ਵੀ ਕਹਿੰਦੇ ਆਪਣੇ ਹੀ ਵਿਭਾਗਾਂ ਦੀ, ਆਪਣੇ ਹੀ ਲੀਡਰਾਂ ਦੀ, ਤੇ ਇਹ ਤੋਂ ਬਿਨਾਂ ਹੋਰਨਾਂ ਦੀ। ਅੱਛਾ। ਅਸਲ 'ਚ ਪ੍ਰਵੀਨ ਜੀ ਇਹ ਮਾਮਲਾ ਹੁਣ ਦਰਜ ਹੋਇਆ, ਇਹਦਾ ਆਧਾਰ 2015 ਤੋਂ ਬਣਾਇਆ ਜਾ ਰਿਹਾ। ਠੀਕ ਹੈ। 2015 ਦੇ ਵਿੱਚ ਅਰਵਿੰਦ ਕੇਜਰੀਵਾਲ ਦੀ ਸਰਕਾਰ ਜਦੋਂ ਹੋਂਦ 'ਚ ਆਈ, ਤਦ ਕਹਿੰਦੇ ਕਿ ਇਹਨੇ ਆਉਂਦੇ ਇੱਕ ਯੂਨਿਟ ਦਾ ਗਠਨ ਕੀਤਾ, ਹੈ ਨਾ, ਇੱਕ ਸੰਸਥਾ ਦਾ ਫੀਡਬੈਕ ਯੂਨਿਟ ਬਣਾਈ ਜਿਹੜੀ ਵਿਜੀਲੈਂਸ ਨਾਲ ਜੋੜ ਕੇ ਸੀ, ਸਮਝ ਲਓ ਇੱਕ ਤਰ੍ਹਾਂ ਨਾਲ। ਸੋ ਯੂਨਿਟ ਦਾ ਗਠਨ ਕੀਤਾ ਤੇ ਉਹ ਯੂਨਿਟ ਦਾ ਕੰਟਰੋਲ ਲਗਭਗ ਕਹਿੰਦੇ ਅਰਵਿੰਦ ਕੇਜਰੀਵਾਲ, ਮਨੀਸ਼ ਸਿਸੋਦੀਆ ਕੋਲ ਸੀ। ਇਹ ਹੁਣ ਹਵਾਲਾ ਹੈ, ਸੀਬੀਆਈ ਦੇ ਹਵਾਲੇ ਨਾਲ ਇਹ ਤੱਥ ਬਾਹਰ ਆ ਰਹੇ ਨੇ ਇਸ ਤਰ੍ਹਾਂ ਨਾ। ਉਹ ਕਹਿੰਦੇ ਕਿ 2015 ਚ ਸਰਕਾਰ ਵੰਡ ਤੋਂ ਬਾਅਦ ਅਰਵਿੰਦ ਕੇਜਰੀਵਾਲ ਦੀ ਅਗਵਾਈ ਹੇਠ ਇੱਕ ਫੀਡਬੈਕ ਇਕਾਈ ਦਾ ਗਠਨ ਹੁੰਦਾ ਹੈ, ਤੇ ਉਹ ਇਕਾਈ ਇਸ ਤਰ੍ਹਾਂ ਕੰਮ ਕਰਦੀ ਹੈ ਕਿ ਭਾਈ ਕਿਸੇ ਦੀ ਵੀ ਫੀਡਬੈਕ ਲੈਣ ਦੇ ਹਵਾਲੇ ਨਾਲ ਤੁਸੀਂ ਉਹਦੀ ਰਿਕਾਰਡਿੰਗ ਕਰੋ, ਤੁਸੀਂ ਉਹਦੀ ਵੀਡੀਓਗ੍ਰਾਫੀ ਕਰਾਓ, ਤੁਸੀਂ ਉਹਦਾ ਸਟਿੰਗ ਆਪਰੇਸ਼ਨ ਕਰੋ, ਸਾਰੇ ਅਧਿਕਾਰ ਸੀ ਉਹਨਾਂ ਨੂੰ। ਠੀਕ ਹੈ। ਤੇ 2016 ਚ ਇਹਦੇ ਪਰੇ ਕਾਰਵਾਈ ਸ਼ੁਰੂ ਹੋ ਗਈ ਸੀ। 2016 ਚ ਫੀਡਬੈਕ ਵਿਵਾਦਾਂ ਚ ਆ ਗਈ ਸੀ ਇਹ, ਤੇ ਉਸ ਤੋਂ ਲੈ ਕੇ ਹੁਣ ਤੱਕ ਆਉਂਦੇ ਆਉਂਦੇ ਇਹ ਸਾਰੇ ਪਹਿਲੂ ਦੇ ਆਧਾਰ ਦੇ ਉੱਤੇ ਹੁਣ ਸੀਬੀਆਈ ਨੇ ਕੇਸ ਦਰਜ ਕਰ ਲਿਆ। ਸੀਬੀਆਈ ਦਾ ਕਹਿਣਾ ਕੀ ਹੈ? ਕਹਿੰਦੇ ਜੀ ਕਿ ਮਨੀਸ਼ ਸਿਸੋਦੀਆ ਇਸ ਫੀਡਬੈਕ ਇਕਾਈ ਦੇ ਰਾਹੀਂ ਅਧਿਕਾਰੀਆਂ ਦੀ, ਵਿਭਾਗਾਂ ਦੀ, ਹੋਰ ਐਮਐਲਏ ਮੰਤਰੀਆਂ ਦੀ, ਦੂਸਰੇ ਲੀਡਰਾਂ ਦੀ, ਸੰਸਥਾਵਾਂ ਦੀ, ਕਿਸੇ ਇਕਾਈ ਦੀ, ਕਿਸੇ ਪ੍ਰਾਈਵੇਟ ਕੰਪਨੀਆਂ ਦੀ, ਉਹਨਾਂ ਦੀ ਕਹਿੰਦੇ ਜੀ ਜਸੂਸੀ ਕਰਾਉਂਦੇ ਸੀ। ਠੀਕ ਹੈ। ਔਰ ਇਸ ਜਸੂਸੀ ਕਰਾਉਣ ਦੇ ਲਈ ਕਹਿੰਦੇ ਜੀ 36 ਲੱਖ ਰੁਪਈਆ ਖਰਚਤਾ ਸਰਕਾਰੀ, ਕਹਿੰਦੇ 36 ਲੱਖ ਦਾ ਨੁਕਸਾਨ ਕਰਤਾ ਜੀ, ਕਹਿੰਦੇ ਹੁਣ ਇਹ ਨੁਕਸਾਨ ਦੀ ਭਰਪਾਈ ਜੀ। ਤੋ ਇਹ ਸਾਰੇ ਆਧਾਰ ਬਣਾ ਕੇ ਹੁਣ ਮਨੀਸ਼ ਸਿਸੋਦੀਆ ਦੇ ਉੱਤੇ ਇਸ ਏਜੰਸੀ ਦੇ ਰਾਹੀਂ ਜਸੂਸੀ ਕਰਨ ਦੇ ਦੋਸ਼ਾਂ ਦੇ ਤਹਿਤ ਇੱਕ ਨਵਾਂ ਪਰਚਾ ਦਰਜ ਕਰਤਾ, ਨਵੀਂ FIR ਕਰਤੀ, ਨਵਾਂ ਕੇਸ ਦਰਜ ਹੋ ਗਿਆ। ਸੋ ਇਸ ਲਈ ਹੁਣ ਮਨੀਸ਼ ਸਿਸੋਦੀਆ ਲਗਾਤਾਰ ਪੜਾਦਰ ਪੜਾ ਕਰ ਰਹੇ ਨੇ। ਪਹਿਲਾਂ ਜਿਵੇਂ ਉਹਨਾਂ ਵੱਲੋਂ ਸਬੂਤਾਂ ਨੂੰ ਨਸ਼ਟ ਕਰਨ, ਇਹਨਾਂ ਸਿਮ ਤੋੜਨ, ਮੋਬਾਇਲ ਤੋੜਨ, ਹੁਣ ਤਾਂ ਮੋਬਾਇਲ ਵੀ ਕਹਿੰਦੇ ਈਡੀ ਵੀ ਕਹਿੰਦੀ ਹੈ ਕਿ ਜੀ ਦਰਜਨਾਂ ਮੋਬਾਇਲ ਤੋੜੇ ਨੇ ਇਹਨਾਂ ਨੇ, ਕਹਿੰਦੇ। ਤੇ ਇਸ ਲਈ ਉਹ ਸਾਰੇ ਦੇ ਆਧਾਰ ਤੇ ਪਹਿਲਾਂ ਉਹ ਗ੍ਰਿਫਤਾਰੀ ਹੁੰਦੀ ਆ, ਫਿਰ ਉਸ ਤੋਂ ਬਾਅਦ ਜੇਲ੍ਹ ਦੇ ਅੰਦਰ ਫਿਰ ਈਡੀ ਕਹਿੰਦੀ ਅਸੀਂ ਪੁੱਛਗਿੱਛ ਕਰਨੀ ਆ, ਉਹ ਪੁੱਛਗਿੱਛ ਕਰਦੀ ਆ। ਹੁਣ ਆ ਸੀਬੀਆਈ ਨੇ ਇੱਕ ਨਵੇਂ ਪਹਿਲੂ ਦੇ ਆਧਾਰ ਤੇ। ਸੋ ਇਸ ਲਈ ਲਗਾਤਾਰ ਜਿਹੜਾ ਮਸਲਾ ਹੈ ਹੁਣ ਮਨੀਸ਼ ਸਿਸੋਦੀਆ ਜਿਸ ਤਰ੍ਹਾਂ ਘਿਰੇ ਨੇ, ਉਸੇ ਦੇ ਹਵਾਲੇ ਨਾਲ ਅਰਵਿੰਦ ਕੇਜਰੀਵਾਲ ਨੇ ਕਿਹਾ। ਅਰਵਿੰਦ ਕੇਜਰੀਵਾਲ ਕਹਿੰਦੇ ਕਿ ਅਸਲ ਦੇ ਵਿੱਚ ਬੀਜੇਪੀ ਦੀ ਸਰਕਾਰ ਜਾਂ ਨਰਿੰਦਰ ਮੋਦੀ, ਅਮਿਤ ਸ਼ਾਹ ਹੋਰੀ ਇਸ ਮਨਸ਼ਾ ਨਾਲ ਕੰਮ ਕਰ ਰਹੇ ਨੇ ਕਿ ਮਨੀਸ਼ ਸਿਸੋਦੀਆ ਛੇਤੀ ਬਾਹਰ ਨਾ ਆ ਸਕੇ। ਠੀਕ ਹੈ। ਤੇ ਇਸ ਲਈ ਕਹਿੰਦੇ ਉਹਨੂੰ ਇੰਨੇ ਮਾਮਲਿਆਂ ਚ ਉਲਝਾਇਆ ਜਾ ਰਿਹਾ ਕਿ ਉਹ ਜ਼ਮਾਨਤ ਤੇ ਵੀ ਬਾਹਰ ਨਾ ਆਵੇ, ਜਦੇ ਨਵਾਂ ਕੇਸ ਖੜਾ ਹੋਵੇ, ਜਦੇ ਨਵਾਂ ਇੱਕ ਵਿਵਾਦ ਖੜਾ ਹੋਵੇ। ਇਸ ਲਈ ਕਹਿੰਦੇ ਉਹਨੂੰ ਬਾਹਰ ਆਉਣ ਤੋਂ ਰੋਕਣ ਦੇ ਲਈ ਇਹ ਜਾਣਬੁੱਝ ਕੇ ਫਸਾਇਆ ਜਾ ਰਿਹਾ, ਜਦੋਂ ਕਿ ਸਾਡਾ ਸਭ ਤੋਂ ਇਮਾਨਦਾਰ ਮੰਤਰੀ ਆ ਔਰ ਉਹਦਾ ਸਿੱਖਿਆ ਦਾ ਜਿਹੜਾ ਕੰਮ ਸੀਗਾ ਉਸ ਨੂੰ ਰੋਕਣ ਦੇ ਲਈ ਇਹ ਸਾਰਾ ਕੁਝ ਕੀਤਾ ਜਾ ਰਿਹਾ। ਪਰ ਮਨੀਸ਼ ਸਿਸੋਦੀਆ ਤੇ ਜਿਹੋ ਜਿਹੇ ਕੇਸ ਪੜਾ ਦਰਜ ਹੋ ਰਹੇ ਨੇ, ਉਹਨਾਂ ਦੇ ਤੱਥ ਕੀ ਹੋਣਗੇ, ਉਹਨਾਂ ਕੋਲ ਕੀ ਸਬੂਤ ਹੋਣਗੇ, ਜਿਹੜੇ ਆਧਾਰ ਤੇ ਕੇਸ ਦਰਜ ਕੀਤੇ ਜਾ ਰਹੇ ਨੇ, ਉਹਨਾਂ ਕੋਲ ਇਹਨੇ ਕਿੰਨੇ ਕੁ ਮਜ਼ਬੂਤ ਹੱਥ ਨੇ, ਉਹ ਅਦਾਲਤ 'ਚ ਕਿੱਥੇ ਖੜਨਗੇ, ਇਹ ਆਉਣ ਵਾਲਾ ਸਮਾਂ ਦੱਸੇਗਾ। ਫਿਲਹਾਲ ਮਨੀਸ਼ ਸਿਸੋਦੀਆ ਦੀ
ਮੁਸੀਬਤਾਂ ਵੱਧਦੀਆਂ ਹੀ ਨਜ਼ਰ ਆ ਰਹੀਆਂ ਨੇ, ਜਿਹਦੇ ਹੂੰ ਨਾਲ ਕੇਜਰੀਵਾਲ ਦੀ ਸਰਕਾਰ ਤੇ ਵੀ ਖਤਰੇ ਦੇ ਬੱਦਲ ਲਗਾਤਾਰ ਮੰਡਰਾ ਰਹੇ ਨੇ। ਇਹ ਕਿੱਥੇ ਜਾ ਕੇ ਵਰਦੇ ਨੇ, ਕੀ ਹੁੰਦਾ, ਇਹਦਾ ਅਸਰ ਕਿੰਨਾ ਕੁ ਹੁੰਦਾ, ਕਿੰਨੀ ਕਿਤਾਬ ਕੇਜਰੀਵਾਲ ਝੱਲ ਸਕਦੇ ਨੇ, ਕਿੰਨੀ ਕਿਤਾਬ ਉਹਨਾਂ ਦੇ ਐਮਐਲਏ ਚੱਲਦੇ ਨੇ, ਕਿਹੜੇ ਪਾਲੇ 'ਚ ਤੁਲ ਜੇਗਾ, ਇਹ ਅਜੇ ਕਿੰਨੇ ਹੀ ਸਵਾਲ ਖੜੇ ਨੇ। ਫਿਲਹਾਲ ਮਨੀਸ਼ ਸਿਸੋਦੀਆ ਲਈ ਰਾਹਤ ਨਹੀਂ ਦਿਖਦੀ। ਸੋ ਹੁਣ ਜਸੂਸੀ ਦੇ ਮਾਮਲੇ 'ਚ ਵੀ ਉਹਨਾਂ ਤੇ ਨਵਾਂ ਕੇਸ ਹੋ ਗਿਆ ਜੀ। ਗ੍ਰਿਫਤਾਰ ਇਹਨਾਂ ਨੂੰ ਸੀਬੀਆਈ ਨੇ ਕੀਤਾ ਸੀਗਾ, ਹਨਾ, ਜੀ ਸ਼ਰਾਬ ਘੁਟਾਲੇ ਮਾਮਲੇ ਦੇ ਵਿੱਚ। ਜੀ ਜੀ ਤੇ ਜੀ ਉਸ ਤੋਂ ਬਿਲਕੁਲ ਬਾਅਦ ਈਡੀ ਨੇ ਅੰਦਰੇ ਖਾਤੇ ਅੰਦਰੋਂ ਅੰਦਰੀ ਜੇਲ੍ਹ ਦੇ ਵਿੱਚੋਂ ਯਾਨੀ ਕਿ ਬਿਲਕੁਲ ਗ੍ਰਿਫਤਾਰੀ ਹਾਸਲ ਕੀਤੀ ਸੀ। ਹੂੰ। ਫਿਰ ਹੁਣ ਸੀਬੀਆਈ ਨੇ ਹੁਣ ਫਿਰ ਫਿਰ ਅੱਜ CBI ਜਸੂਸੀ ਵਾਲਾ ਜੀ ਮਨੀਸ਼ ਸਿਸੋਦੀਆ ਨੂੰ ਖਾਸਾ ਉਲਝਾ ਲਿਆ ਗਿਆ ਫਿਰ ਇਸ ਹਿਸਾਬ ਨਾਲ ਤਾਂ ਸ਼ਰਮਾ ਜੀ। ਬਿਲਕੁਲ। ਆਪਾਂ ਆਮ ਆਦਮੀ